30-8 ਦੋਸਤਾਂ ਨੇ ਕਿਹਾ 100 ਦੇਾਂਗੇ। ਉਸ ਤੋਂ ਬਾਅਦ ਦੋਸਤ ਜਿਹੜੇ ਨੇ ਉਹ ਗਾਇਬ ਹੋ ਗਏ। ਸਿਰਫ ਇੱਕ ਦੋਸਤ ਨੇ ਦਿੱਤੇ ਜਿਹੜੇ ਉਹਨਾਂ ਦੇ ਸਾਥੀ ਸਨ, ਤੇ ਉਹ ਵੀ ਕਹਿੰਦੇ ਨੇ ਕਿ ਚੰਦ ਦਿਨ ਬਾਅਦ ਉਹਨਾਂ ਕਿਹਾ ਯਾਰ ਉਹ ਵਾਪਸ ਕਰ ਦੇ, ਮੈਂ ਕਮੇਟੀ ਦੇਣੀ ਹੈ। ਸਾਡੇ ਜ਼ਾਤੀ ਮਤਵਸਤ ਤਬਕੇ ਦੇ ਲੋਕ ਇਹੋ ਕੁਝ ਕਰਦੇ ਨੇ। ਉਸ ਤੋਂ ਬਾਅਦ ਕਹਿੰਦੇ ਨੇ ਕਿ ਪਰਚਾ ਕੱਢ ਲਿਆ ਮੈਂ, ਕਿਉਂਕਿ ਸਰਕਾਰੀ ਮੁਲਾਜ਼ਮ ਸਾਂ ਤੇ ਅਬਦੁੱਲਾ ਖਾਨ ਸਾਹਿਬ ਵਾਲਦ ਦਾ ਨਾਂ ਸੀ, ਉਹਨਾਂ ਦੇ ਨਾਂ ਦਾ ਡਿਕਲੇਸ਼ਨ ਲਿਆ ਤੇ ਸ਼ੁਰੂ ਕਰ ਲਿਆ। ਕਹਿੰਦੇ ਮੈਂ ਤੇ ਰਾਜਾ ਰਸਾਲੂ ਨੇ ਦਫ਼ਤਰੋਂ ਛੁੱਟੀ ਕਰਨੀ ਤੇ ਰਊਫ ਸ਼ੇਖ ਕੋਲ ਬਰਾਂਡਰਥ ਰੋਡ ਲਾਹੌਰ ਜਾ ਬੈਠਣਾ। ਰਊਫ ਸ਼ੇਖ ਸਾਹਿਬ ਬੜੇ ਅੱਛੇ ਸ਼ਾਇਰ ਸਨ, ਕਾਰਕੁਨ ਵੀ ਸਨ ਥੋੜ੍ਹੇ ਜਿਹੇ, ਤੇ ਉਹਨਾਂ ਕਹਿਣਾ ਕਦੀ ਸਾਨੂੰ ਕਿਸੇ ਇੱਕ ਦੁਕਾਨਦਾਰ ਕੋਲ ਕਰਨਾ, ਕਦੀ ਦੂਜੇ ਕੋਲ ਭੇਜਣਾ। 5 ਰੁਪਏ ਸਾਲਾਨਾ ਚੰਦਾ ਸੀ, 8 ਆਨੇ ਦਾ ਪਰਚਾ ਸੀ, ਤੇ ਉਹ 1-2 ਖਰੀਦਾਰ ਬਣ ਜਾਣੇ। ਤਨਖਾਹ ਮੈਂ ਆਪਣੀ ਸਾਰੀ ਲਾ ਦੇਣੀ ਰਸਾਲੇ ਤੇ, ਉਸ ਤੋਂ ਬਾਅਦ ਇੱਕਾ ਦੁੱਕਾ ਖਰੀਦਾਰੀਆਂ ਆਣੀਆਂ ਤੇ ਘਰ ਦਾ ਖਰਚਾ ਚੱਲਣਾ। ਇਹ ਥੋੜ੍ਹਾ ਜਿਹਾ ਤਜਰਬਾ ਮੈਂ ਵੀ ਨੌਕਰੀ ਦੇ ਦੌਰਾਨ ਕੀਤਾ ਕਿ ਤਨਖਾਹ ਸਾਰੀ ਲਾ ਦੇਣੀ ਤੇ ਬੀਵੀ ਦੀ ਤਨਖਾਹ ਤੇ ਅੱਖਾਂ ਰੱਖ ਲੈਣੀਆਂ। ਬੀਵੀ ਦੀ ਮਿਹਰਬਾਨੀ ਗੁਮਨਾਮ ਕਾਰਕੁਨ ਹੈ ਹੁਣ ਤੇ ਅੱਲਾ ਸਿਰ ਦੇ ਕਿ ਉਹਨੇ ਬੜਾ ਸਾਥ ਦਿੱਤਾ। ਕਦੀ ਨਹੀਂ ਪੁੱਛਿਆ ਕਿ ਤਨਖਾਹ ਸਾਰੀ ਦੀ ਸਾਰੀ ਜਿਹੜੀ ਮੇਰਾ ਹੱਕ ਹੈ, ਬਲਕਿ ਹੱਕ ਤੇ ਕਿ ਤੂੰ ਆਪਣੀ ਤਨਖਾਹ ਵਿੱਚ ਮੈਨੂੰ ਕੱਪੜੇ ਜੁੱਤੀਆਂ ਸਾਰਾ ਕੁਝ ਲੈ ਕੇ ਦੇ, ਤੇ ਤੂੰ ਕਿਸੇ ਕਰਨਾ। ਕਦੇ ਨਹੀਂ ਪੁੱਛਿਆ ਮੈਂ ਜੂਆ ਖੇਡਾਂ ਜਾਂ ਕੋਈ ਪੀ ਛੱਡਾਂ ਸ਼ਰਾਬ ਨਾ। ਉਹਨੂੰ ਪਤਾ ਸੀ ਕਿ ਇਹੋ ਜਿਹੇ ਕੰਮਾਂ ਦੇ ਵਿੱਚ ਪੈਦਾ ਨਹੀਂ ਹੈ ਤੇ ਕਿਸੇ ਚੰਗੇ ਪਾਸੇ ਲਾਇਆ ਹੋਣਾ, ਰੋੜ ਦਿੱਤਾ, ਚਲੋ ਕੋਈ ਨਹੀਂ। ਬਾਅਦ ਵਿੱਚ ਇਹ ਹੋਇਆ ਕਿ ਕੋਈ ਬਿਹਤਰ ਦੌਰ ਵੀ ਆਇਆ, ਵਟਸਐਪ ਨੇ ਥੋੜ੍ਹਾ ਜਿਹਾ ਕਿਸੇ ਨਫਸੀ ਤੋਂ ਕੰਮ ਲਿਆ। ਲੋਕਾਈ ਵੀ ਅਸਲ ਵਿੱਚ ਭੁਲੇਖਾ ਦੀ ਐਕਸਟੈਂਸ਼ਨ ਹੈ, ਠੀਕ ਹੈ। ਭੁਲੇਖਾ ਨਾ ਨਿਕਲਦਾ ਵਟਸਐਪ ਨਾ ਹੁੰਦੇ ਤਾਂ ਲੋਕਾਈ ਨਹੀਂ ਸੀ ਨਿਕਲ ਸਕਦਾ ਨਾ। ਸੱਜਣ ਤੋਂ ਬਾਅਦ ਹਾਲਾਤ ਐਸੇ ਸਨ ਕਿ ਸਾਰੇ ਡਿਸਾਰਟੈਂਟ ਸਨ, ਅਸੀਂ ਸਾਰੇ ਰੋਂਦੇ ਰੋਂਦੇ ਹੀ ਨਿਕਲੇ। ਬਹੁਤ ਸਾਰੇ ਜਿਹੜੇ ਉਸ ਵੇਲੇ ਉੱਥੇ ਮੌਜੂਦ ਸਨ ਕਿ ਹੁਣ ਅਖਬਾਰ ਨਹੀਂ ਨਿਕਲਦਾ। ਇੱਕ ਦੋਸਤ ਪੰਜਾਬੀ ਪਿਆਰੇ ਜਨਾਬ ਬੜਕਾ ਮਾਰ ਕੇ ਕਹਿੰਦੇ ਸਨ ਜੀ ਕੜਿਆ ਇਸ ਲਈ ਗਿਆ ਸੀ ਕਿ ਇਹਨੂੰ ਬੰਦ ਕੀਤਾ ਜਾਏ ਤਾਂ ਜੇ ਲੋਕ ਡਰ ਜਾਣ ਤੇ ਅਖਬਾਰ ਨਾ ਨਿਕਲੇ। ਤੋ ਡਰੇ ਹੋਣਗੇ, ਪਤਾ ਨਹੀਂ ਵਟਸਐਪ ਡਰਨ ਵਾਲੇ ਨਹੀਂ, ਇਹਨਾਂ ਲੋਕਾਂ ਭੁਲੇਖਾ ਕੱਢ ਲਿਆ। ਉਸ ਤੋਂ ਬਾਅਦ ਖਬਰਾਂ ਵੀ ਨਿਕਲਿਆ, ਚੂੰਕਿ ਉਹਨਾਂ ਦੇ ਹੋਰ ਮਸਾਇਲ ਬੰਦ ਹੋ ਗਿਆ, ਲੋਕਾਈ ਵੀ ਨਿਕਲਿਆ ਤੇ ਉਹ ਨਿਕਲ ਰਿਹਾ। ਲੋਕਾਈ ਹਾਲੇ ਵੀ ਬਹੁਤ ਸਾਰਾ ਜਿਹੜਾ ਖਬਰੀ ਮਵਾਦ 100% ਭੁਲੇਖੇ ਤੋਂ ਹੀ ਲੈਂਦਾ ਹੈ। ਇਸ਼ਤਿਹਾਰ ਵੀ ਜੇ ਆਉਂਦੇ ਤੇ ਵਟਸਐਪ ਦੀ ਵਜ੍ਹਾ ਨਾਲ ਲਾਉਂਦੇ ਨਹੀਂ ਤੇ ਮਨ ਤੇ ਕੋਈ ਨਹੀਂ ਦੇਣ ਨੂੰ ਤਿਆਰ ਇਸ਼ਤਿਹਾਰ। ਖੈਰ, ਤੇ ਉਹ ਲੋਕਾਈ ਪੰਜਾਬੀ ਤੋਂ ਲੈ ਕੇ ਤੇ ਭੁਲੇਖੇ ਤੱਕ ਦਾ ਸਫ਼ਰ, ਜਾਂ ਸਵੇਰ ਤੋਂ ਲੈ ਕੇ ਸੁਮੇਲ ਤੱਕ ਦਾ ਸਫ਼ਰ ਇੱਕ ਲੰਮਾ ਸਫ਼ਰ ਹੈ, ਜਿਹਦੇ 'ਚ ਸਾਡੇ ਪੈਰ ਜਿਹੜੇ ਨੇ ਕੰਡਿਆਂ ਨਾਲ ਜ਼ਿਆਦਾ ਪੁੜੇ ਗਏ ਨੇ। ਤੇ ਇਹਦੇ ਕੋਈ ਖੁਸ਼ੀ ਦੀਆਂ ਵੀ ਖਬਰਾਂ ਹੈ ਨੇ, ਕੋਈ ਚੰਗੀ ਚੀਜ਼ ਛਾਪ ਲਈ, ਤਾਰੀਫ ਹੋ ਗਈ ਤੇ ਠੀਕ ਹੈ। ਤੇ ਇਜਾਜ਼ ਬੇਟਾ ਹੈ ਮੇਰਾ, ਇਹ ਇੱਕ ਗੱਲ ਕਹਿਣ ਵਾਲੀ ਹੈ ਕਿ ਰਸਾਲਾ ਕੱਢਣਾ ਜਿਹੜਾ ਉਹ ਕਰਾਮਤ ਮੁਗਲ ਸਾਹਿਬ ਨੇ ਸੋਹਣੀ ਗੱਲ ਕੀਤੀ, ਜਿਹੜੀ ਮੈਨੂੰ ਯਾਦ ਨਹੀਂ ਸੀ ਹੈ, ਉਹਨਾਂ ਦੁਹਰਾ ਦਿੱਤੀ, ਯਾਦ ਕਰਵਾ ਦਿੱਤੀ। 2 ਪਾਸੇ ਮੋਮਬੱਤੀ ਨੂੰ ਬਾਲਣਾ। ਤੇ ਇਹਦੇ 'ਚ ਇੱਕ ਹੋਰ ਚੀਜ਼ ਜਿਨ੍ਹਾਂ ਨੂੰ ਲੋਕਾਂ ਨੂੰ ਉਰਦੂ ਸਾਫਤ ਵਿੱਚ ਮੈਂ ਉਸਤਾਦ ਕਹਿਣਾ, ਉਹਨੇ 'ਚ ਇੱਕ ਸ਼ਕੀਲ ਆਦਰਜ਼ਾਦਾ ਵੀ ਨੇ ਜਿਹਨਾਂ ਸਬਰਨ ਡਾਇਜੈਸਟ ਕੱਢਿਆ। ਉਹਨੇ ਇੱਕ ਸੋਹਣੀ ਗੱਲ ਕੀਤੀ ਸੀ ਕਿ ਇਸ ਪੇਸ਼ੇ 'ਚ ਆਉਣ ਲਈ ਬੰਦੇ ਦੇ ਅਸਾਬ ਮਜ਼ਬੂਤ ਹੋਣੇ ਚਾਹੀਦੇ ਨੇ। ਕੋਈ ਨਾ ਕੋਈ ਚੀਜ਼ ਛਪ ਗਈ ਕਿਸੇ ਦੇ ਚਿਹਰੇ ਤੇ, ਜਨਾਬ ਤਿਉੜੀ ਆ ਗਈ, ਕਿਸੇ ਨੇ ਘੂਰ ਕੇ ਵੇਖਿਆ, ਕਿਸੇ ਨੇ ਕਿਹਾ ਕਿ ਛਾਪਿਆ ਜੇ, ਇਹ ਕਿਉਂ ਛਾਪਿਆ ਜੇ। ਹਾਲਾਂਕਿ ਅਸੀਂ ਆਪਣੇ ਪੱਲਿਓਂ ਛਾਪਨੇ ਆ ਨਾ, ਜੋ ਮਰਜ਼ੀ ਛਾਪੀਏ। ਇਸ ਤਰ੍ਹਾਂ 2-3 ਵਾਕਿਆ, ਹੁਣ ਗੱਲ ਲੰਮੀ ਹੋ ਜਾਏਗੀ। ਯਾਦ ਆ ਰਹੀ ਹੈ ਕਿ ਇੱਕ ਸਾਹਿਬ ਪੰਜਾਬੀ ਦੇ ਬੜੇ ਸੀਨੀਅਰ ਲਿਖਾਰੀ, ਬੜਾ ਇਹਤਰਾਮ ਸੀ ਉਹਨਾਂ ਦੇ ਬਾਰੇ, ਕੋਈ ਛਪ ਗਿਆ ਸਵੇਰ ਦੇ। ਸਾਡੇ ਇੱਕ ਜੂਨੀਅਰ ਸਾਥੀ ਫੈਸਲਾਬਾਦ ਦੇ ਸਨ, ਉਹਨਾਂ ਕੋਲ ਗਏ ਤਾਂ ਉਹਨੇ ਕਿਹਾ ਇਹ ਕੀ ਛਾਪਦੇ ਰਹਿੰਦੇ, ਤੂੰ ਇਹ ਕਰਦੇ ਹੋ। ਜਵਾਨ ਰੋਣਕ ਹੋ ਕੇ ਮੇਰੇ ਕੋਲ ਆ ਗਿਆ ਕਿ ਇਹ ਦੇਖੋ ਜੀ ਤੁਸੀਂ ਯਾਰ ਤੂੰ ਇੰਝ ਛਾਪਣਾ ਤੇ ਮੇਰੇ ਤੇ ਲੋਕ ਵਰਸਦੇ ਨੇ। ਮੈਂ ਅਗਲੇ ਪਰਚੇ 'ਚ ਦਾਈਆ ਲਿਖ ਦਿੱਤਾ ਕਿ ਮੈਂ ਸਾਨੂੰ ਸਾਫਤ ਸਿਖਾਉਣ ਦੀ ਕੋਸ਼ਿਸ਼ ਨਾ ਕੀਤੀ ਜਾਏ, ਸਾਨੂੰ ਪਤਾ ਕਿ ਅਸੀਂ ਕੀ ਛਾਪ ਰਹੇ ਹਾਂ ਤੇ ਇਸ ਵਾਸਤੇ ਜੋ ਮਰਜ਼ੀ ਅਸੀਂ ਛਾਪਾਂਗੇ, ਸਾਨੂੰ ਨਾ ਸਿਖਾਉਣ ਦੀ ਕੋਸ਼ਿਸ਼ ਕੀਤੀ ਜਾਏ। ਉਸ ਤੋਂ ਬਾਅਦ ਅਗਲੇ ਮਹੀਨੇ ਲਿਖਾਰੀਆਂ ਦੀ ਕਾਨਫਰੰਸ ਸੀ, ਮੈਂ ਇਸਲਾਮਾਬਾਦ ਗਿਆ ਤੇ ਜ਼ਾਹਿਦ ਹਸਨ ਨੇ ਕਿਹਾ ਫਲਾਣੇ ਸਾਹਿਬ ਨੂੰ ਮਿਲੇ ਹੋ। ਮੈਂ ਕਿੱਥੇ ਨੇ? ਉਹ ਜਨਾਬ ਉਹ ਫਲਾਂ ਉਹ ਉੱਥੇ ਖਲੋਤੇ ਨੇ। ਮੈਂ ਗਿਆ ਤੇ ਮੈਂ ਸਲਾਮ ਮਾਰਿਆ, ਮੈਂ ਕਿਹਾ ਜਨਾਬ ਸਲਾਮ ਮਰਦੇ। ਉਹਨਾਂ ਜੱਫੀ ਪਾ ਲਈ, ਮੈਨੂੰ ਨਹੀਂ ਸੀ ਪਤਾ ਮੇਰਾ ਨਿੱਕਾ ਭਰਾ ਹੈ ਨਾ ਗੁੱਸੇ ਦਾ ਤੇਜ਼ ਹੈ, ਹੋ ਜਾਂਦਾ। ਰਵੇਲ ਵਿੱਚ ਇੱਕ ਵਾਰੀ ਫੀਚਰ ਫੈਜ਼ ਸਾਹਿਬ ਬਾਰੇ ਛਾਪ ਦਿੱਤਾ ਕਿ ਫੈਜ਼ ਸਾਹਿਬ ਨੇ ਪੰਜਾਬੀ ਹੋ ਕੇ ਵੀ ਪੰਜਾਬੀ 'ਚ ਨਹੀਂ 6 ਚੀਜ਼ਾਂ ਉਹਨਾਂ ਲਿਖੀਆਂ ਨੇ ਜਿਹੜੀਆਂ ਕੁਝ ਉਹਨਾਂ ਦੇ ਦੋਸਤਾਂ ਨੇ ਮਸਲੀਮ ਵਗੈਰਾ ਨੇ ਤਰਜਮਾ ਕਿਤਾਬ ਬਣਾ ਦਿੱਤੀ, ਪਰ ਉਹ ਪੰਜਾਬੀ 'ਚ ਵੀ ਉਹਨਾਂ ਕੋਲ ਐਡਾ ਮਾਇਆਰੀ ਨਹੀਂ ਲਿਖਿਆ। ਉਹ ਫੀਚਰ ਛਪ ਗਿਆ ਤੇ ਜਨਾਬ ਇੱਕ ਦੋਸਤ ਤਰੱਕੀ ਪਸੰਦ ਦੋਸਤ ਜਨਾਬ ਮਿਲ ਕੇ ਮੈਨੂੰ ਪਾਰਟੀ ਹਾਊਸ ਉਹਨਾਂ ਕਿਹਾ ਜੀ ਇੱਕ ਬਕਵਾਸ ਛਾਪ ਦਿੱਤੀ ਜੀ। ਮੈਂ ਜੀ ਕਿਹੜੀ ਬਕਵਾਸ? ਤੁਸੀਂ ਟਾਈਟਲ ਸਟੋਰੀ ਬਣਾਈ ਹੈ ਫਲਾਣੀ। ਮੈਂ ਕਿਹਾ ਹਾਂਜੀ ਕੀ ਹੈ ਉਹਦੇ 'ਚ? ਨਹੀਂ ਇਹ ਚੀਜ਼ ਅਗਲੀ ਵਾਰੀ ਮਾਜ਼ਰਤ ਕਰੋ। ਮੈਂ ਜੀ ਕਿਉਂ ਮਾਜ਼ਰਤ ਕਰਾਂ? ਮੈਂ ਸੋਚ ਸਮਝ ਕੇ ਛਾਪੀ ਹੈ, ਨਤਾਇਜ ਦਾ ਵੀ ਮੈਨੂੰ ਪਤਾ ਹੈ। ਤੇ ਉਹ ਠੀਕ ਹੈ ਚੀਜ਼, ਤੁਸੀਂ ਤਰਦੀਦੀ ਮਜ਼ਮੂਨ ਲਿਖੋ, ਮੈਂ ਛਾਪ ਦੇਣਾ ਕਿ ਇਹ ਗਲਤ ਹੈ। ਨਹੀਂ ਮੈਂ ਨਹੀਂ ਲਿਖਣਾ, ਤੂੰ ਮਾਫੀ ਮੰਗ। ਮੈਂ ਜੀ ਮੈਂ ਕਿਉਂ ਮਾਫੀ ਮੰਗਣਾ? ਸਵਾਲ ਹੀ ਨਹੀਂ ਪੈਦਾ ਹੁੰਦਾ। ਮੈਂ ਸੋਚ ਸਮਝ ਕੇ ਛਾਪੇ। ਉਹ ਸਾਹ ਫਿਰ ਮਰਹੂਮ ਹੋ ਗਏ ਨੇ, ਉਹ ਸਾਰੀ ਉਮਰ ਮੇਰੇ ਨਾਲ ਸਿੱਧੇ ਮੂੰਹ ਬੋਲੇ ਹੀ ਨਹੀਂ, ਸਲਾਮ ਦੁਆ ਵੀ ਨਹੀਂ ਲਈ, ਠੀਕ ਹੈ ਮਰਜ਼ੀ। तो असाब मजबूत होने चाहिए ना। जे असी पैसे भी आप लाने ने, पर्चा मुफ्त वंडना है, तो फिर इन्ना को हक साडा है कि असी मर्जी की चीज़ छापीए।
गो किसी की बेइज्जती करना, किसी की तहकीर करना यकीनन बुरी गल नहीं करनी चाहिए। ਜਿਹੜੀਆਂ ਚੀਜ਼ਾਂ ਅਸੂਲ ਦੇ ਮੁਤਾबिक ਹੁੰਦੀਆਂ ਨੇ, ਤੁਹਾਨੂੰ ਮਿਆਰੀ ਲੱਗਦੀਆਂ ਨੇ, ਤੁਸੀਂ ਸਮਝਦੇ ਹੋ ਕਿ ਇਹਦੇ ਨਾਲ ਪੜ੍ਹਨ ਵਾਲੇ ਦੀਆਂ ਮਾਲੂਮਾਤ ਵਿੱਚ, ਇਲਮ ਵਿੱਚ ਜਾਂ ਤਫਰੀਹ ਵਿੱਚ ਕੁਝ ਬਿਹਤਰੀ ਵਾਧਾ ਹੋਵੇਗਾ, ਉਹ ਜ਼ਰੂਰ ਛਾਪਣੀਆਂ ਚਾਹੀਦੀਆਂ ਨੇ। ਜਿਸ ਤੱਕ ਤਰਜਮੇ ਦਾ ਤਲਕ ਹੈ, ਤਰਜਮੇ ਵੀ ਹੋਣੇ ਚਾਹੀਦੇ ਨੇ ਹਰ ਚੰਗੀ ਜ਼ਬਾਨ ਵਿੱਚ। ਗੋ ਮਗਰ ਸਾਹਿਬ ਨੇ ਜਿਸ ਤਰ੍ਹਾਂ ਕਿ ਕਿਹਾ ਕਿ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਹਨ, ਸ਼ੋਬੇ ਨੇ। ਤਰਜਮਾ ਇੱਕ ਹਿੱਸਾ ਹੈ। ਹਰ ਜ਼ਬਾਨ ਵਿੱਚ ਵੱਡੇ ਤਖਲੀਕੀ ਦੌਰ ਤੋਂ ਪਹਿਲਾਂ ਇੱਕ ਤਰਜਮੇ ਦਾ ਵੱਡਾ ਦੌਰ ਜ਼ਰੂਰ ਆਉਂਦਾ ਹੈ। अंग्रेजी जे अरबी जे वड्डी जुबान है ना, तो एवें नहीं बन गई। गो कुरान शरीफ नाज़िल होया, उसके बाद एक तर्जमे का वड्डा दौर यूनान सारा उन्हें तर्जमा किया, फिर अरबी इस काबिल हो सकी कि सरकारी जुबान भी बने तो वड्डी। गो अज फिर अपनी असल थां ते आ गई। अंग्रेजी भी तर्जमे नाल वड्डी दौर है ना। कुरान शरीफ पढ़ना 10 तर्जमे मौजूद ने, बाइबल पढ़नी है 20 तर्जमे मौजूद ने, तामपद पढ़नी है, बुद्ध मत की किताब या गीता पढ़नी है या फलाफला पढ़नी है, मौजूद है। नावल पढ़ने ने चंगे तो चंगा, कहानी पढ़नी है चंगे तो चंगी, बकवास पढ़नी है, याद पढ़नी है, वो भी वक्त वक्त मौजूद है। नेट उत्ते सर्च कर ली जी, हर चीज़ मौजूद है। इसलिए अंग्रेजी अगे एक जमाने च हुंदा सी कि चंगे बंदे नूं, चंगे लिखारी नूं 5-7 ज़बानां आनियां चाहीदियां ने, वड्डियां ज़बानां। हुण सिर्फ अंग्रेजी आ जाए तो मामला मुक जांदा। अंग्रेजी च हर चीज़ मौजूद है। सो सुमेल दे विच भी बड़ा अच्छा कीता इन्हां तर्जमे दा एक माकूल हिस्सा रखिया। बाकी चीज़ां भी अच्छियां ने। तो इंशाअल्लाह दुआवां दे नाल, तरक्की दीयां दुआवां दे नाल पर्चा तरक्की करेगा, बंद होने लई नहीं निकलिया इंशाअल्लाह। गो पर्चे छेती एजाज साहब मैं को क्या सी कि मैं क्या पर्चा शौक नाल नहीं निकलदा, होर भी चीज़ां चाहीदियां ने। शौक नाल बंदा एक पर्चा करदा। साडे वेखदे आ पंजाबी च 1 दर्जन पर्चे ऐसे ने जिहड़े एक नहीं तो 2 पर्चे आए, तीजा पर्चा आउण दी नौबत नहीं आई। वजह सी कि सिर्फ शौक सी, जिदोजहद कोई नहीं सी। तो शौक 1-2 पर्चे निकल के पूरा हो जाता, पर जो पर्चा कढ़ना होवे तो असाब भी मजबूत होने चाहिए ने, थोड़ा जिहा ढीठ भी होना चाहिए, पक्का भी होना चाहिए, फिर पर्चा निकलता है। तो ये मेहरबानी, इजाजत।